ਅਸਲਾਮ ਵਾਲੇਕੁਮ ਪੰਜਾਬੀ ਕਾਮਿਕਸ ਦੀ ਆਡੀਅנס। ਜਿਹੜਾ ਤੁਸੀਂ ਮਹਲ ਵੇਖ ਰਹੇ ਹੋ ਇਹ ਨੂਰ ਮਹਲ ਹੈ ਤੇ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਨੂਰ ਮਹਲ ਕਦੋਂ ਬਣਿਆ, ਕਿੰਨੇ ਬਣਵਾਇਆ ਤੇ ਨੂਰ ਮਹਲ ਦੇ ਅੰਦਰ ਨਵਾਬਾਂ ਦੀ ਕਿਹੜੀ ਚੀਜ਼ ਹੁਣ ਅਵੇਲੇਬਲ ਹੈ। ਨੂਰ ਮਹਲ 1875 ਵਿੱਚ ਸਾਦਕ ਖਾਨ ਅਬਾਸੀ ਚਾਰਮ ਨੇ ਆਪਣੀ ਬੇਗਮ ਵਾਸਤੇ ਤਮੀਰ ਕਰਵਾਇਆ ਸੀ। ਇਹਦੇ ਤਕਰੀਬਨ 32 ਕਮਰੇ ਨੇ। ਜਿਹੜਾ ਤੁਸੀਂ ਜਹਾਜ਼ ਵੇਖ ਰਹੇ ਹੋ ਇਹਨੂੰ ਇੰਡਸ ਕੁਈਨ ਕਹਿੰਦੇ ਨੇ। ਰੀਅਲ ਜਹਾਜ਼ ਨਹੀਂ ਹੈ। ਰੀਅਲ ਜਹਾਜ਼ ਕੋਟ ਮਿੱਠਨ ਦਰਿਆ ਸਿੰਧ ਦੇ ਕਿਨਾਰੇ ਖੜਾ ਹੈ ਜੀ। ਇਹ ਨੇ ਸਾਡੇ ਸਦਾਬਹਾਰ MPA ਸਾਹਿਬ, ਨਵਾਬ ਸਾਹਿਬ ਤੇ ਹੱਕ ਨਵਾਜ਼ ਸਾਹਿਬ ਇੰਜੋਏ ਕਰ ਰਹੇ ਨੇ। ਤੇ ਇਹ ਹਜ ਵੈਨ, ਇਹ 1935 ਵਿੱਚ ਫੋਰਡ ਕੰਪਨੀ ਨੇ ਪੈਟਰੋਲ ਗੱਡੀ ਤਿਆਰ ਕੀਤੀ ਸੀ ਤੇ ਇਹਨੂੰ ਹਜ ਵੈਨ ਇਸ ਲਈ ਕਹਿੰਦੇ ਨੇ ਕਿਉਂਕਿ ਨਵਾਬ ਸਾਦਕ ਮੁਹੰਮਦ ਖਾਨ ਅਬਾਸੀ ਪੰਜਮ ਆਪਣੀ ਬੇਗਮ ਦੇ ਨਾਲ 1935 ਵਿੱਚ ਇਸ ਗੱਡੀ ਤੇ ਹਜ ਕਰਨ ਗਿਆ ਸੀ। ਇਹ 8 ਸਿਲੰਡਰ ਪੈਟਰੋਲ ਗੱਡੀ ਹੈ ਤੇ ਆਓ ਤੁਹਾਨੂੰ ਇਹਦੀ ਹਿਸਟਰੀ ਵੀ ਵਿਖਾਣੇ ਆ ਜਿਹੜੀ ਇੱਥੇ ਲਿਖੀ ਹੋਈ ਹੈ। ਤੇ ਇਹ ਵੇ ਹਜ ਕਾਰਵਾਂ ਦੇ ਇੱਕ ਲਗਜ਼ਰੀ ਰੂਮ ਹੈ ਜਿੰਦੇ ਸਾਰੀਆਂ ਸਹੂਲਤਾਂ ਮੌਜੂਦ ਨੇ। ਇਸ ਗੱਡੀ ਦੇ ਪਿੱਛੇ ਇੰਜ ਅਟੈਚ ਕੀਤਾ ਜਾਂਦਾ ਹੈ ਜਿਵੇਂ ਟਰੈਕਟਰ ਦੇ ਪਿੱਛੇ ਟਰਾਲੀ। ਤੇ ਇਹ ਪਾਕਿਸਤਾਨ ਤੋਂ ਸਾਊਦੀ ਅਰਬ ਇੱਕ ਬਹਿਰੀ ਜਹਾਜ਼ ਦੇ ਜ਼ਰੀਏ ਮੁੰਤਕਿਲ ਕੀਤਾ ਗਿਆ ਸੀ। ਮੱਕੇ ਸ਼ਰੀਫ ਤੋਂ ਮਦੀਨਾ ਸ਼ਰੀਫ ਸਫ਼ਰ ਅਬਾਸੀ ਸਾਹਿਬ ਨੇ ਇਸ ਕਾਰਵਾਨ 'ਤੇ ਕੀਤਾ ਸੀ ਤੇ ਇਹਦੀ ਵੀ ਇਹ ਸਾਰੀ ਹਿਸਟਰੀ ਸਾਹਮਣੇ ਲਿਖੀ ਹੋਈ ਹੈ। ਇਹ ਸ਼ਾਹੀ ਬੱਗੀ ਹੈ ਰਿਆਸਤ ਭਾਵਲਪੁਰ ਦੇ ਅੰਦਰ। ਨਵਾਬ ਸਾਹਿਬ ਸਫ਼ਰ ਇਸ ਬੱਗੀ 'ਤੇ ਕਰਦੇ ਸੀ। ਇਹਦੇ ਅੱਗੇ 2 ਘੋੜੇ ਜੋਏ ਜਾਂਦੇ ਨੇ ਤੇ ਉੱਤੇ 2 ਕੋਚਵਾਨ ਬੰਦੇ ਨੇ ਜਿਹੜੇ ਇਸ ਬੱਗੀ ਨੂੰ ਹੈਂਡਲ ਕਰਦੇ ਸੀ। ਤੇ ਆ ਜਾਓ ਹੁਣ ਤੁਹਾਨੂੰ ਨੂਰ ਮਹਿਲ ਦੇ ਅੰਦਰ ਲੈ ਚੱਲਦੇ ਹਾਂ ਤੇ ਅੰਦਰ ਦਾ ਸਾਰਾ ਮੰਜ਼ਰ ਵਿਖਾਣੇ ਆ ਅੰਦਰ ਕੀ ਚੀਜ਼ਾਂ ਪਈਆਂ ਹੋਈਆਂ ਨੇ। ਸਭ ਤੋਂ ਪਹਿਲੇ ਇਹ ਗੈਲਰੀ ਆਂਦੀ ਹੈ ਜਿੰਦੇ 'ਚ ਨਵਾਬ ਸਾਦਕ ਤੇ ਨਵਾਬ ਭਾਵਲ 1 ਤੋਂ ਲੈ ਕੇ 5 ਤੱਕ ਜਿੰਨੇ ਵੀ ਸੀ ਸਾਰਿਆਂ ਦੀਆਂ ਤਸਵੀਰਾਂ ਲੱਗੀਆਂ ਨੇ। ਤੇ ਇੱਕ ਇਹ ਨਵਾਬ ਸਾਡੇ ਅੱਗੇ ਜਾ ਰਹੇ ਨੇ ਬੜੇ ਆਰਾਮ ਸਕੂਨ ਨਾਲ ਤੇ ਇੰਜੋਏ ਕਰਦੇ ਹੋਏ। ਇੰਝ ਜਿਵੇਂ ਇਹ ਹੀ ਨਵਾਬ ਸਾਦਕ ਦੀ ਲੜੀ ਚੋਂ ਨੇ। ਇਹ ਪਹਿਲੀ ਤਸਵੀਰ ਹੈ ਨਵਾਬ ਮੁਹੰਮਦ ਬਾਵਲ ਖਾਨ ਅਬਾਸੀ ਸੋਮ ਦੀ ਤੇ ਅਗਲੀ ਤਸਵੀਰ ਹੈ ਨਵਾਬ ਸਾਦਕ ਖਾਨ ਅਬਾਸੀ ਦੋਮ ਦੀ ਤੇ ਇਸ ਤੋਂ ਅਗਲੀ ਫੋਟੋ ਹੈ ਨਵਾਬ ਮੁਹੰਮਦ ਬਾਵਲ ਖਾਨ ਅਬਾਸੀ ਦੋਮ ਦੀ। ਇਸ ਤਰ੍ਹਾਂ ਹੀ ਸਾਰਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ। ਤੇ ਇਹ ਜਿਹੜਾ ਤੁਸੀਂ ਵੇਖ ਰਹੇ ਹੋ ਮੁਜੱਸਮਾ ਇਹ ਨਵਾਬ ਮੁਹੰਮਦ ਸਾਦਕ ਅਬਾਸੀ ਪੰਜਮ ਦਾ ਹੈ। ਤੁਸੀਂ ਵੇਖ ਸਕਦੇ ਹੋ ਸਾਡੇ ਤੋਂ ਇਲਾਵਾ ਹੋਰ ਵੀ ਬੜੀ ਆਵਾਮ ਇੱਥੇ ਆਈ ਹੈ, ਇੰਜੋਏ ਕਰ ਰਹੀ ਹੈ। ਨੈਕਸਟ ਰੂਮ ਵਿੱਚ ਰਿਆਸਤ ਭਾਵਲਪੁਰ ਦੇ ਮੈਪ ਲੱਗੇ ਨੇ। ਇਹਨਾਂ ਮੈਪ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਰਿਆਸਤ ਭਾਵਲਪੁਰ ਦੀ ਬਾਉਂਡਰੀ ਤੇ ਇਹਦੇ ਵਿੱਚ ਕਿਹੜੇ ਮਹਿਲ ਕਿਹੜੀ ਜਗ੍ਹਾ ਤੇ ਬਣੇ ਨੇ ਤੇ ਦਰਿਆ ਕਿੱਥੋਂ ਗੁਜ਼ਰਦੇ ਨੇ। ਤੇ ਇਹ ਉਹ ਰੂਮ ਹੈ ਜਿੰਦੇ ਚਾਹੇ ਮਹਿਮਾਨਾਂ ਨੂੰ ਬੜੇ ਪਿਆਰ ਮੁਹੱਬਤ ਨਾਲ ਬਿਠਾ ਕੇ ਰਿਆਸਤ ਭਾਵਲਪੁਰ ਦੀ ਤਹਿਰੀਕ ਦੱਸੀ ਜਾਂਦੀ ਹੈ ਜਿਹੜੀ ਸਾਹਮਣੇ ਲੱਗੀ ਹੋਈ ਸਕਰੀਨ ਤੇ ਨਾਲ ਸ਼ੋਅ ਵੀ ਹੁੰਦੀ ਰਹਿੰਦੀ ਹੈ। ਤੇ ਹੁਣ ਅਸੀਂ ਆ ਜਾਂਦੇ ਹਾਂ ਨੈਕਸਟ ਰੂਮ ਹੈ ਜਿੱਥੇ ਨਵਾਬ ਸਾਦਕ ਮੁਹੰਮਦ ਖਾਨ ਅਬਾਸੀ ਪੰਜਮ ਦੀ ਪੂਰੀ ਫੈਮਿਲੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਤੇ ਦੂਸਰੀ ਸਾਈਡ ਤੇ ਜਿੰਨੇ ਵੀ ਮਹਲ ਨੇ ਉਹਨਾਂ ਸਾਰਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ। ਇਸ ਤੋਂ ਅੱਗੇ ਤੁਹਾਨੂੰ ਅਸੀਂ ਵਿਖਾਣੇ ਆ ਨਵਾਬ ਸਾਹਿਬ ਦਾ ਬੈਡਰੂਮ। ਇਸ ਰੂਮ ਵਿੱਚ ਉਹ ਸਾਰੀਆਂ ਚੀਜ਼ਾਂ ਪਈਆਂ ਹੋਈਆਂ ਨੇ ਜਿਹੜੀਆਂ ਰਿਆਸਤ ਭਾਵਲਪੁਰ ਦੇ ਜ਼ੇਰੇ ਇਸਤੇਮਾਲ ਰਹੀਆਂ ਨੇ। ਸਭ ਤੋਂ ਪਹਿਲੇ ਗੁਲਾਫੇ ਕਾਬਾ ਪਿਆ ਹੈ। ਇਹ ਜਦੋਂ ਨਵਾਬ ਸਾਹਿਬ 1935 ਵਿੱਚ ਹਜ 'ਤੇ ਗਏ ਸੀ ਤੇ ਵਾਪਸੀ ਤੇ ਨਾਲ ਲੈ ਕੇ ਆਏ ਸੀ। ਤਕਰੀਬਨ 150 ਸਾਲ ਗੁਲਾਫੇ ਕਾਬਾ ਰਿਆਸਤ ਭਾਵਲਪੁਰ ਤੋਂ ਬਣ ਕੇ ਜਾਂਦਾ ਰਿਹਾ। ਇਹ ਪ੍ਰੈਸ ਮਸ਼ੀਨ ਹੈ ਜਿਹੜੀ ਉਸ ਟਾਈਮ ਰਿਆਸਤ ਭਾਵਲਪੁਰ ਵਿੱਚ ਅਖਬਾਰ ਵਗੈਰਾ ਪ੍ਰਿੰਟ ਹੋ ਕੇ ਡਿਸਟਰੀਬਿਊਟ ਹੁੰਦੇ ਸੀ। ਇਹ ਬਾਕੀ ਇਸਤੇਮਾਲ ਦੀਆਂ ਚੀਜ਼ਾਂ ਨੇ ਅਸਲਾ ਵਗੈਰਾ ਵਰਦੀਆਂ ਜਿਹੜੀਆਂ ਵੀ ਰਿਆਸਤ ਭਾਵਲਪੁਰ ਦੇ ਫੌਜੀ ਇਸਤੇਮਾਲ ਕਰਦੇ ਸੀ ਜਾਂ ਫੈਮਿਲੀ ਮੈਂਬਰ ਇਸਤੇਮਾਲ ਕਰਦੇ ਸੀ। ਇਹ ਸਾਰੇ ਉਹ ਕਿਲੇ ਨੇ ਜਿਹੜੇ ਰਿਆਸਤ ਭਾਵਲਪੁਰ ਦੇ ਅੰਦਰ ਮੌਜੂਦ ਨੇ ਤੇ ਇਹਨਾਂ ਸਾਰਿਆਂ ਦੀ ਇੱਥੇ ਹਿਸਟਰੀ ਲਿਖੀ ਹੋਈ ਹੈ। ਛੋਟੀ ਜਿਹੀ ਮਿਊਜ਼ੀਅਮ ਸ਼ਾਪ ਬਣੀ ਹੈ। ਇਹਦੇ ਅੰਦਰ ਤੁਸੀਂ ਸ਼ਾਪਿੰਗ ਕਰ ਸਕਦੇ ਹੋ। ਮੁਖਤਲਿਫ ਚੀਜ਼ਾਂ ਜਿਊਲਰੀ ਵਗੈਰਾ ਲੱਕੜੀ ਦਾ ਕੰਮ ਹੋਇਆ ਕੁਝ ਚੀਜ਼ਾਂ ਤੇ ਇਸ ਤਰ੍ਹਾਂ ਬਾਕੀ ਵੀ ਜਿੰਨੀਆਂ ਚੀਜ਼ਾਂ ਤੁਸੀਂ ਵੇਖ ਰਹੇ ਹੋ ਸਾਰੀਆਂ ਤੁਸੀਂ ਪਰਚੇਜ਼ ਕਰ ਸਕਦੇ ਹੋ। ਓਕੇ ਪੰਜਾਬੀ ਕਾਮਿਕਸ ਵਾਲਿਆਂ, ਅੱਲਾ ਹਾਫਿਜ਼। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਅਗਰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਕਰ ਦਿਓ, ਨਹੀਂ ਪਸੰਦ ਆਈ ਤਾਂ ਫਿਰ ਵੀ ਲਾਈਕ ਕਰ ਦਿਓ।